पंजाब दा है तू उठ के बोलदा ऑब्जेक्शन लाउंदा वे मनीष सिसोदिया जी तुसीं पंजाब च आके इदां दे शब्द नहीं पढ़ सकते, चलो दिल्ली च पढ़ो, दिल्लीओं तुहानूं हार के भेजिआ इसी करके हरा के दिल्लीओं तुहानूं कढ़ दित्ता। ये RSS दी बी टीम है और ये पंजाब दा नुकसान करनगे, खास कर इन्हां दे भुमक्कड़ ने वो बहुत बोलदे सी। मेरा अज सवाल है उन्हां नूं भी हुण क्यों नहीं बोले, हुण क्यों नहीं कहिंदे भी ये भाई तुसीं कौन होने पंजाब दा माहौल खराब करन वाले, तुसीं कौन होने हो पंजाब नूं झूठ फरेब दे नाल सत्ता च लिआउण वाले। चाहे लड़ाइयां झगड़े करो, चाहे होर कुछ जो मर्जी करो, होर जो मर्जी का की मतलब है, किहड़ी सिक्ख्या दे रहा है वो साडियां भैणां मोहरे बैठियां। मैनूं तां उन्हां दे घरदिआं ते शर्म आउण डई है भी जिन्हां ने घरों साडियां भैणां भेजियां आ। मेरा इत्ते ऑब्जेक्शन है सीधे शब्दां च। मुख मंत्री दा तां है नहीं, वो तां सामने बैठे, वो मरे हुए ने, काहदा मुख मंत्री है वो तो मरिया होया मुख मंत्री है, वो लाश घुमदी है। मैं तो कहूँगा भी ਉਹਦੇ ਤੋਂ आशा नहीं करनी चाहिए ना। इन्हां नूं आ ਜਿਹੜੇ ਹੁਣ 92 ਚੁਣ ਲੈ ਕਿਸੇ ਦੀ ਗੈਰਤ ਅਣਖ ਹੈ ਨਹੀਂ। ਮੈਨੂੰ ਲੱਗਦਾ ਜਿੰਨੇ MLA ਇਹਦੇ ਆਮ ਆਦਮੀ ਦੇ ਬਣੇ ਆ ਸਾਰਿਆਂ ਦਾ ਮੈਂ ਤਾਂ ਕਹਿੰਦਾ DNA ਟੈਸਟ ਵੀ ਕਰਾਉਣਾ ਚਾਹੀਦਾ ਵੀ ਜਿਹੜੀ ਅਣਖ ਹੀ ਮਰ ਗਈ। ਪੰਜਾਬੀ ਤਾਂ ਕੋਈ ਗੱਲ ਕਿੱਡੀ ਵੀ ਗੱਲ ਹੋਵੇ ਮੁੱਖ ਮੰਤਰੀ ਮੋਹਰੇ ਖੜਾ ਹੋਵੇ ਤਾਂ ਅੜ ਜਾਂਦੇ ਸੀ, ਤੇ ਇਹ ਸਾਡੇ ਪੰਜਾਬੀਆਂ ਦਾ ਕੀ ਹਾਲਾਤ ਹੋ ਗਿਆ। ਆਪ ਤਾਂ ਤੁਸੀਂ ਸਿਕਿਉਰਟੀਆਂ ਵਿੱਚ ਫਿਰਨਾ ਜਾਂ ਤਾਂ ਆਪ ਆ ਵੀ ਹੱਥੀ ਲੜੋ ਨਾ ਆਣ ਕੇ, ਜਦੋਂ ਤੁਹਾਨੂੰ 27 ਵਿੱਚ ਲੋੜ ਆ ਸੰਸ਼ੋਧੀਆ ਹੁਣੀ ਆ ਲੈਣ ਤੇਲ ਤੂਲ ਲਾ ਕੇ ਆਉਣ ਪਿੰਡਾਂ ਵਿੱਚ ਤੇ ਪਿੰਡ ਦੇ ਲੋਕ ਦੱਸਣ ਉਹਨਾਂ ਨੂੰ ਵੀ ਕਿੱਦਾਂ ਲੜੀ ਦਾ, ਕਿੱਦਾਂ ਪੰਜਾਬੀਆਂ ਦੇ ਖੂਨ ਵਿੱਚ ਕੀ ਆ, ਕੀ ਇਹਦੇ ਮਗਰ ਸੋਚ ਆ। ਜਾਂ ਤਾਂ ਉਹ ਦਿੱਲੀ ਵਾਲੇ ਤਾਰ ਦੇਣ ਪਿੰਡਾਂ 'ਚ, ਦੱਸ ਦੇਣ ਕਿੱਦਾਂ ਲੜਦੇ ਆ, ਚੱਕ ਕੇ ਪੰਜਾਬੀ ਮੋਹਰੇ ਕਰਕੇ ਭਰਾ ਨੂੰ ਭਰਾ ਮਰਾਉਣ ਵਾਲਾ ਕੰਮ ਆ ਜੀ, ਇਹ ਗਲਤ ਆ। ਕੁੱਕੜ ਪਿੰਡ ਦੇ ਵਿੱਚ ਲੈਂਡ ਪੂਲਿੰਗ ਨੀਤੀ ਜਿਸ ਸਮੇਂ ਐਕਟਿਵ ਸੀ ਉਸ ਸਮੇਂ ਇੱਥੇ ਵੱਡੀ ਰੈਲੀ ਰੱਖੀ ਗਈ ਸੀ, ਇੱਥੇ ਵੱਡਾ ਇਕੱਠ ਹੋਣ ਦੀ ਗੱਲ ਆਖੀ ਗਈ ਸੀ। ਉਹ ਜਿਉਂ ਦੇ ਤਿਉਂ ਹਾਲੇ ਵੀ ਜਾਰੀ ਹੈ, ਐਕਟਿਵ ਹੈ, ਤਿਆਰੀਆਂ ਚੱਲ ਰਹੀਆਂ ਨੇ। ਅੱਜ ਕੁੱਕੜ ਪਿੰਡ ਦੀ ਹੀ ਦਾਣਾ ਮੰਡੀ ਦੇ ਵਿੱਚ ਖੜੇ ਆ। ਕਿਸਾਨ ਵੀਰ ਤਿਆਰੀਆਂ ਕਰਨ ਦੇ ਵਿੱਚ, ਜਾਇਜ਼ਾ ਲੈਣ ਦੇ ਵਿੱਚ ਲੱਗੇ ਹੋਏ ਸੀ। ਉਹਨਾਂ ਤੋਂ ਜਾਣਾਂਗੇ ਕਿ ਕਿਹੋ ਜਿਹੀਆਂ ਤਿਆਰੀਆਂ ਨੇ, 20 ਤਰੀਕ ਨੂੰ ਕੀ ਕੁਝ ਹੋਣਾ। ਪਰ ਉਹ ਸਭ ਦੇ ਵਿੱਚ ਖਾਸ ਗੱਲ ਅੱਜ ਦੇ ਸੰਦਰਭ ਦੇ ਵਿੱਚ ਜਿਹੜੀ ਹੈ ਉਹ ਵੀ ਕਰਾਂਗੇ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਨੇ, ਸਾਰੇ ਜਾਣਦੇ ਨੇ ਉਹਨਾਂ ਨੂੰ ਪਿੱਛੋਂ ਚਲਾ ਕੌਣ ਰਿਹਾ। ਇਹ ਸਾਡੇ ਕਹਿਣ ਦੀ ਗੱਲ ਨਹੀਂ ਆ। ਜਦੋਂ ਵੀ ਕਿਸੇ ਦੇ ਮੂੰਹ ਅੱਗੇ ਮਾਈਕ ਕਰਦੇ ਆ ਸਭ ਤੋਂ ਪਹਿਲਾਂ ਦੋਸ਼ ਦਿੱਲੀ ਵਾਲਿਆਂ ਨੂੰ ਦਿੰਦੇ ਨੇ, ਤੇ ਉੱਥੋਂ ਦੇ ਹੀ ਸੈਕੰਡ ਕਮਾਂਡ ਦੇ ਲੀਡਰ ਮਨੀਸ਼ ਸਿਸੋਦੀਆ ਹੁਣਾਂ ਦਾ ਆਇਆ ਹੋਇਆ ਬਿਆਨ ਕਈ ਕੁਝ ਜੱਗ ਜ਼ਾਹਰ ਕਰਦਾ ਹੈ। ਆਮ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਚੋਣਾਂ ਜਿੱਤਣ ਦੇ ਲਈ ਬੇਸ਼ੱਕ ਪੰਚਾਇਤੀ ਚੋਣਾਂ ਹੀ ਕਿਉਂ ਨਾ ਹੋਣ, ਹਰੇਕ ਤਰ੍ਹਾਂ ਦਾ ਹੀਲਾ ਵਰਤ ਲਿਆ ਜਾਂਦਾ ਹੈ, ਬੂਥਾਂ ਦੇ ਉੱਤੇ ਲੜਾਈਆਂ ਤੱਕ ਹੁੰਦੀਆਂ ਨੇ। ਪਰ ਇੱਕ ਸਟੇਜ ਤੋਂ ਜਿੱਥੇ ਤੁਹਾਨੂੰ ਸਾਰੇ ਸੁਣ ਰਹੇ ਨੇ, ਪ੍ਰੋਗਰਾਮ ਲਾਈਵ ਜਾ ਰਿਹਾ, ਤੁਸੀਂ ਉਸ ਦੇ ਵਿੱਚ ਸਾਮ ਧਾਮ ਦੰਡ ਭੇਦ ਵਰਤਣ ਵਾਲੀਆਂ ਗੱਲਾਂ ਆਖਦੇ ਹੋ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜ਼ਰੂਰ ਆਉਣਗੇ ਕਿ ਕਿਸ ਤਰੀਕੇ ਦੇ ਨਾਲ ਬਦਲਾਅ ਲਿਆਉਣ ਦੇ ਗੱਲਾਂ ਕਰਦੀ ਆਈ ਪਾਰਟੀ, ਕਿਹੋ ਜਿਹੀਆਂ ਗੱਲਾਂ ਤੇ ਉੱਤਰ ਆਈ ਹੈ। ਗੱਲਬਾਤ ਕਰਾਂਗੇ। ਮਨਜੀਤ ਸਿੰਘ ਰਾਏ ਹੋਣੀ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਰਾਏ ਸਾਹਿਬ, ਤਿਆਰੀਆਂ ਤਾਂ ਚੱਲ ਰਹੀਆਂ ਨੇ ਪਰ ਇਸ ਸਾਰੇ ਦੇ ਵਿੱਚ ਅੱਜ ਦੇ ਜ਼ਰੂਰੀ ਸੰਦਰਭ ਦੀ ਜਿਹੜੀ ਗੱਲ ਹੈ ਕਿ ਸਾਮ ਦਾਮ ਦੰਡ ਭੇਦ, ਲੜਾਈ ਝਗੜਾ, ਝੂਠ ਸੱਚ, ਸਵਾਲ ਜਵਾਬ ਜੋ ਕਰਨਾ ਪਿਆ ਕਰਾਂਗੇ। ਉਸ ਤੋਂ ਬਾਅਦ ਤਾੜੀਆਂ ਵੱਜਦੀਆਂ ਨੇ, ਹਲਕੀ ਹਲਕੀ ਮਸ਼ਕਰੀ ਨਾਲ ਮੁੱਖ ਮੰਤਰੀ ਸਾਹਿਬ ਵੀ ਹੱਸ ਲੈਂਦੇ ਨੇ, ਪਿੱਛੇ ਬੈਠੇ ਅਮਨ ਅਰੋੜਾ ਹੋਣੀ ਬੇਸ਼ੱਕ ਥੋੜ੍ਹੇ ਟੈਂਸ ਨੇ, ਪਰ ਇਹਨਾਂ ਬਿਆਨਾਂ ਦੇ ਨਾਲ ਕੀ ਜ਼ਾਹਰ ਹੁੰਦਾ, ਕੀ ਮਨਸ਼ਾ ਤੁਹਾਨੂੰ ਲੱਗਦੀ ਹੈ ਮਨੀਸ਼ ਸਿਸੋਦੀਆ ਵਰਗਿਆਂ ਦੀ? ਦੇਖੋ, ਇਹ ਅਸੀਂ ਤਾਂ ਪਹਿਲਾਂ ਤੋਂ ਆਖਦੇ ਆਏ ਹਾਂ ਵੀ ਇਹ ਬਹਿਰੂਪੀਏ ਨੇ, ਇਹ RSS ਦੀ ਬੀ ਟੀਮ ਹੈ ਔਰ ਇਹ ਪੰਜਾਬ ਦਾ ਨੁਕਸਾਨ ਕਰਨਗੇ। ਚਲੋ, ਪੰਜਾਬ ਦੇ ਲੋਕਾਂ ਨੇ ਆਖਾ ਨਹੀਂ ਮੰਨਿਆ, ਸਾਡੇ ਲੋਕ ਸਾਰੇ ਬਦਲ ਚਾਹੁੰਦੇ ਸਨ ਔਰ ਉਸ ਬਦਲ ਦੇ ਵਿੱਚ ਇਹ ਲੱਭ ਲਿਆਂਦੇ ਔਰ ਲੱਭੇ ਤਾਂ ਪੰਜਾਬ ਵਾਲੇ ਸੀ, ਖਾਸ ਕਰ ਉਹ ਹੁਣ ਗੁੰਮ ਹੋ ਗਏ। ਅੱਜ ਇਹ ਕਹਿ ਸਕਦੇ ਹਾਂ ਵੀ ਦਿੱਲੀ ਵਾਲੇ ਇਹਨਾਂ ਦੇ ਕਮਾਂਡਰ ਨੇ, ਦਿੱਲੀ ਵਾਲਿਆਂ ਦੇ ਗੋਲੇ ਬਣ ਗਏ। ਮੈਂ ਬਹੁਤ ਵਾਰ ਕਿਹਾ ਵੀ ਇਹ ਤਾਂ ਮੁਰਦੇ ਹੋ ਗਏ। ਹੁਣ ਪੰਜਾਬ ਨੂੰ ਆਸ਼ਾ ਇਹਨਾਂ ਤੋਂ ਮੈਨੂੰ ਲੱਗਦਾ ਛੱਡ ਦੇਣੀ ਚਾਹੀਦੀ ਹੈ ਵੀ ਇਹਨਾਂ ਤੇ ਕੋਈ ਆਸ਼ਾ ਨਹੀਂ ਕੀਤੀ ਜਾ ਸਕਦੀ। ਜਿਸ ਹਾਲਾਤ ਨਾਲ ਮਨੀਸ਼ ਸਿਸੋਦੀਆ ਬਿਆਨ ਦਿੰਦਾ ਹੈ ਵੀ 2027 की इलेक्शन के लिए साम दाम दंड भेद, झूठ सच, लड़ाई झगड़ा जो भी करना पड़ेगा वो करोगे, तैयार हो। ਤੇ ਅੱਗੇ ਤੋਂ ਬੀਬੀਆਂ ਤਾੜੀਆਂ ਮਾਰਦੀਆਂ ਹੱਸਦੀਆਂ, ਅਕਲਮੰਦ, ਮੈਂ ਕਹੂੰਗਾ ਬਾਹਲੇ ਅਕਲਮੰਦ ਪੰਜਾਬ ਦੇ ਉਹ ਜਿਹੜੀਆਂ ਸਾਡੀਆਂ ਭੈਣਾਂ ਐਡੀਆਂ ਕੁ ਸਿਆਣੀਆਂ ਵੀ ਜਿਹੜੀਆਂ ਦੰਦ ਕੱਢੀ ਜਾਂਦੀਆਂ ਮੋਹਰੇ। ਉਹਨਾਂ ਦੀ 2 ਦਿਨ ਦੀ ਵਰਕਸ਼ਾਪ ਲੱਗੀ ਹੈ ਜੀ 27 ਦੇ ਲਈ, ਕਹਿੰਦੇ ਤਿਆਰੀਆਂ ਕਰ ਰਹੇ ਆ ਤਾਂ ਫਿਰ ਇਹ ਵਰਕਸ਼ਾਪ ਹੈ। ਇਹ ਲੋਕ ਪੰਜਾਬ ਨੂੰ ਸੇਧ ਦੇਣਗੇ, ਕੀ ਕਰਨਗੇ? ਪੰਜਾਬ ਦਾ ਇਹ ਮਾਹੌਲ ਖਰਾਬ ਕਰਨਗੇ। ਇਹ ਵਰਕਸ਼ਾਪ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗ ਰਹੀ ਆ। ਸੋ ਇਹ ਇਹਨਾਂ ਦਾ ਚਿਹਰਾ ਸਾਹਮਣੇ ਖੁੱਲ੍ਹ ਕੇ ਆ ਗਿਆ। ਇਹ ਜੋ ਅਸੀਂ ਪਹਿਲਾਂ ਤੋਂ ਕਹਿੰਦੇ ਸੀ, ਲੋਕਾਂ ਨੂੰ ਲੱਗਦਾ ਸੀ, ਜਿਹੜੇ ਖਾਸ ਕਰ ਇਹਨਾਂ ਦੇ ਭੁਮੱਕੜ ਨੇ ਉਹ ਬਹੁਤ ਬੋਲਦੇ ਸੀ। ਮੇਰਾ ਅੱਜ ਸਵਾਲ ਹੈ ਉਹਨਾਂ ਨੂੰ ਵੀ ਹੁਣ ਕਿਉਂ ਨਹੀਂ ਬੋਲੇ, ਹੁਣ ਕਿਉਂ ਨਹੀਂ ਕਹਿੰਦੇ ਵੀ ਇਹ ਭਾਈ ਤੁਸੀਂ ਕੌਣ ਹੋਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ,
ਤੁਸੀਂ ਕੌਣ ਹੁੰਦੇ ਹੋ ਪੰਜਾਬ ਨੂੰ ਝੂਠ ਫਰੇਬ ਦੇ ਨਾਲ ਸੱਤਾ 'ਚ ਲਿਆਉਣ ਵਾਲੇ? ਤੁਸੀਂ ਝੂਠ ਬੋਲ ਕੇ ਸੱਤਾ 'ਚ ਕਿਵੇਂ ਕਾਬਜ ਹੋਵੋਗੇ? ਭਾਈ ਇਹ ਅਮਨ ਅਰੋੜਾ ਮੋਰੇ ਬੈਠਾ, ਤੁਸੀਂ ਕਹਿੰਦੇ ਆ ਸਾਰੇ ਸਾਥੀ ਆਪਣੇ ਪ੍ਰੈਸ ਵਾਲੇ ਭਈ ਜੀ ਉਹ ਅਮਨ ਅਰੋੜਾ ਜੀ ਚੁੱਪ ਬੈਠੇ ਸੀ ਭਈ ਉਹ ਕੁਝ ਕਹਿ ਨਹੀਂ ਸਕੇ। ਕਿਉਂ ਨਹੀਂ ਬਈ? ਪੰਜਾਬ ਦਾ ਹੈ ਤੂੰ, ਉੱਠ ਕੇ ਬੋਲਦਾ, ਆਬਜੈਕਸ਼ਨ ਲਾਉਂਦਾ ਵੀ ਮਨੀਸ਼ ਸੰਦੋਦੀਆ ਜੀ ਤੁਸੀਂ ਪੰਜਾਬ 'ਚ ਆ ਕੇ ਇਦਾਂ ਦੇ ਸ਼ਬਦ ਨਹੀਂ ਵਰਤ ਸਕਦੇ, ਚਲੋ ਦਿੱਲੀ 'ਚ ਪੜੋ। ਦਿੱਲੀੋਂ ਤੁਹਾਨੂੰ ਹਾਰ ਕੇ ਭੇਜਿਆ ਇਸੇ ਕਰਕੇ ਹਰਾ ਕੇ ਦਿੱਲੀੋਂ ਤੁਹਾਨੂੰ ਕੱਢ ਦਿੱਤਾ। ਇਹ ਦਿੱਲੀ 'ਚ ਇਹੋ ਜਿਹੇ ਬਿਆਨ ਦਿੱਤੇ ਜਾ ਸਕਦੇ ਨੇ ਇਹਨਾਂ ਵੱਲੋਂ? ਮੈਂ ਕਹਾਂ ਦਿੱਲੀ ਦੇ ਵਿੱਚ ਜੋ ਮਰਜ਼ੀ ਕਰੀ ਜਾਣ, ਪਰ ਦਿੱਲੀ 'ਚ ਨਹੀਂ ਕਰਨ ਦੇਣਗੇ। ਦਿੱਲੀ ਦੇ ਲੋਕ ਵੀ ਹੁਣ ਸਿਆਣੇ ਹੋ ਗਏ, ਤਾਂ ਹੀ ਉਹਨਾਂ ਨੇ ਇਹਨੂੰ ਚਲਤੇ ਕਰਤਾ ਵੀ ਜਾਓ ਭਾਈ। ਇਹਨਾਂ ਦਾ ਪਤਾ ਲੱਗ ਗਿਆ, ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਦਿੱਲੀ 'ਚ ਦੱਸ ਦਈਏ, ਦਿੱਲੀ 'ਚ ਇਹਨਾਂ ਨੇ ਪਹਿਲਾਂ ਤਾਂ ਆਪਣੀ ਸੀਟ ਬਦਲੀ, ਜਿੱਥੋਂ ਇਹ ਪਹਿਲਾਂ ਜਿੱਤੇ ਸੀ ਐਤਕੀ ਇਹਨਾਂ ਨੇ ਸੀਟ ਬਦਲੀ ਸੀ। ਸ਼ਾਇਦ ਕੋਈ ਡਰ ਹੋਊ ਜਾਂ ਫਿਰ ਲੱਗਦਾ ਹੋਊ ਉੱਥੇ ਮੇਰੀ ਲੋਕਪ੍ਰਿਯਤਾ ਜ਼ਿਆਦਾ ਹੈ। ਜਿੱਥੇ ਪਹਿਲਾਂ ਹਜ਼ਾਰਾਂ ਤੇ ਜਿੱਤਦੇ ਸੀ ਉੱਥੇ ਹਜ਼ਾਰਾਂ ਤੇ ਹਾਰੇ ਨੇ ਇਹੀ ਮਨੀਸ਼ ਸਿਸੋਦੀਆ ਹੋਣੇ। ਜਿਹੜੀ ਅੰਦਰ ਕਾਲੋਂ ਭਰੀ ਹੋਈ ਹੈ, ਉਹ ਜਿਹੜਾ ਕਾਲਾਪਨ ਸੀਗਾ ਉਹ ਦੱਸਦਾ ਹੀ ਆ ਨਾ। ਹੁਣ ਵੀ ਇਹਨਾਂ ਨੂੰ ਪਤਾ ਹੈ ਵੀ ਪੰਜਾਬ 'ਚ ਸਾਡੇ ਹੁਣ ਪੈਰ ਨਹੀਂ ਲੱਗਣੇ। ਆ ਸਭ ਡਰਾਮੇ ਤਾਂ ਹੀ ਕਰ ਰਹੇ ਆ ਭਈ ਤਾਂ ਹੀ ਲੋਕਾਂ ਨੂੰ ਸਿੱਖਿਆ, ਇੱਕ ਤਾਂ ਹੁੰਦੀ ਨਾ ਸਿੱਖਿਆ ਵੀ ਅਸੀਂ ਵਿਕਾਸ ਕਰਾਂਗੇ, ਤੁਸੀਂ ਲੋਕਾਂ ਨੂੰ ਕਹੋ ਅਸੀਂ ਇੰਨਾ ਵਿਕਾਸ ਕੀਤਾ ਹੋਰ ਕਰਾਂਗੇ, ਵੀ ਉਹਦੇ ਨਾਂ ਤੇ ਵੋਟ ਮੰਗਣ ਜਾਣਾ। ਅੱਜ ਉਹ ਕਹਿੰਦਾ ਝੂਠ ਬੋਲੋ, ਚਾਹੇ ਲੜਾਈਆਂ ਝਗੜੇ ਕਰੋ, ਚਾਹੇ ਹੋਰ ਕੁਝ ਜੋ ਮਰਜ਼ੀ ਕਰੋ। ਹੋਰ ਜੋ ਕੁਝ ਮਰਜ਼ੀ ਦਾ ਕੀ ਮਤਲਬ ਹੈ? ਕਿਹੜੀ ਸਿੱਖਿਆ ਦੇ ਰਿਹਾ ਇਹ? ਉਹ ਸਾਡੀਆਂ ਭੈਣਾਂ ਮੋਰੇ ਬੈਠੀਆਂ, ਮੈਨੂੰ ਤਾਂ ਉਹਨਾਂ ਦੇ ਘਰਦਿਆਂ ਤੇ ਸ਼ਰਮ ਆਉਣ ਡਈ ਹੈ ਵੀ ਜਿਨ੍ਹਾਂ ਨੇ ਉਹ ਘਰੋਂ ਸਾਡੀਆਂ ਭੈਣਾਂ ਭੇਜੀਆਂ ਆ, ਔਰ ਉਹ ਮੋਰੇ ਗੰਜਾ ਜਿਹਾ ਕਹਿ ਰਿਹਾ ਵੀ ਹੋਰ ਜੋ ਕੁਝ ਕਰਨਾ ਪਊਗਾ। ਕੀ ਕਰਾਉਣਾ ਚਾਹੁੰਦਾ ਇਹ ਸਾਡੇ ਧੀਆਂ ਤੋਂ, ਸਾਡੀਆਂ ਤੋਂ, ਪੰਜਾਬ ਦੀਆਂ ਤੋਂ? ਸੋ ਇਹ ਮੈਂ ਕਹੂੰਗਾ ਓਏ ਤੁਹਾਡੀ ਅਣਖ ਗੈਰਤ ਮਰ ਗਈ ਓਏ। ਤੁਸੀਂ ਜਿਹੜੇ ਲੋਕ ਅੱਜ ਝਾੜੂ ਬਾਰੂ ਪਾਰਟੀ ਮਗਰ ਤੁਰੇ ਫਿਰਦੇ ਪਿੰਡਾਂ ਦੇ ਵਿੱਚ, ਉਹ ਕਿਤੇ ਮਾੜੀ ਜਿਹੀ ਅਕਲ ਨੂੰ ਹੱਥ ਮਾਰੋ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹੋ ਤੇ ਅੱਜ ਤੁਹਾਡੀ ਅਣਖ ਗੈਰਤ ਕਿੱਥੇ ਚਲੀ ਗਈ? ਮਰ ਗਈ। ਜਿਹੜੀਆਂ ਤੁਹਾਡੀਆਂ ਧੀਆਂ ਨੂੰ ਆ ਕੇ ਉਹ ਕਹਿੰਦਾ ਭਈ ਜੋ ਮਰਜ਼ੀ ਕਰਨਾ ਪੜੇ। ਭਾਈ ਕੀ ਜੋ ਮਰਜ਼ੀ ਕਰਨਾ ਪੜੇ? ਮੇਰਾ ਇੱਥੇ ਆਬਜੈਕਸ਼ਨ ਹੈ ਸਿੱਧੇ ਸ਼ਬਦਾਂ 'ਚ। ਮੁੱਖ ਮੰਤਰੀ ਦਾ ਤਾਂ ਹੈ ਨਹੀਂ, ਉਹ ਤਾਂ ਸਾਹਮਣੇ ਬੈਠੇ ਸੀ। ਉਹ ਮਰੇ ਹੋਏ ਨੇ, ਕਾਹਦਾ ਮੁੱਖ ਮੰਤਰੀ ਹੈ ਉਹ ਤੇ ਮਰਿਆ ਹੋਇਆ ਮੁੱਖ ਮੰਤਰੀ ਹੈ। ਉਹ ਲਾਸ਼ ਘੁੰਮਦੀ ਹੈ। ਮੈਂ ਤਾਂ ਕਹੂੰਗਾ ਵੀ ਉਹਦੇ ਤੋਂ ਆਸ਼ਾ ਨਹੀਂ ਕਰਨੀ ਚਾਹੀਦੀ ਨਾ। ਇਹਨਾਂ ਨੂੰ ਆ ਜਿਹੜੇ ਹੁਣ 92 ਚੁਣ ਲੈ, ਕਿਸੇ ਦੀ ਗੈਰਤ ਅਣਖ ਹੈ ਨਹੀਂ। ਮੈਂ ਕਹਿੰਦਾ ਫਿਰ ਹੋਰ ਗੱਲ ਹੈ, ਕਿਸਾਨਾਂ ਨੂੰ ਤਾਂ ਬੜਾ ਉਛਲ ਬੋਲਦਾ ਹੈ। ਕਿਸਾਨਾਂ ਨੂੰ ਕਹਿੰਦਾ ਕਿਸਾਨ ਹੀ ਹੈ ਨਹੀਂ, ਇਹ ਖੇਤਾਂ 'ਚ ਨਹੀਂ ਕਦੇ ਗਏ, ਇਹ ਵਜ੍ਹਾ ਭਾਲਦੇ, ਇਹ ਵਜ੍ਹਾ ਭਾਲਦੇ ਆ, ਹੈਨਾ? ਮਤਲਬ ਵਜ੍ਹਾ ਨਹੀਂ ਭਾਲਦੇ, ਜਗ੍ਹਾ ਭਾਲਦੇ ਆ। ਉਹ ਭਾਈ ਹੁਣ ਤੂੰ ਉਹਨਾਂ ਨੂੰ ਮੋਰੇ ਕਿਉਂ ਨਹੀਂ ਬੋਲਦਾ? ਤੋਤਾ ਉਹਨਾਂ ਦਾ। ਸੋ ਅਸਲ ਦੇ ਵਿੱਚ ਇਹ ਗੋਲੇ ਬਣਾ ਲਏ ਉਹਨਾਂ ਨੇ, ਔਰ ਇਹਨਾਂ ਨੂੰ ਕੇਵਲ ਇੱਕੋ ਹੀ ਨਜ਼ਰ ਆ ਰਿਹਾ ਵੀ ਸਾਡੀ ਜਿਹੜੀ 1.5 ਸਾਲ ਦੀ ਸੱਤਾ ਆ ਉਹ ਅਸੀਂ ਅੱਖਾਂ ਮੀਟ ਕੇ ਕੱਢ ਲਈਏ, ਸਾਡੇ ਵੱਲੋਂ ਪੰਜਾਬ ਲੁੱਟ ਜੇ। ਉਹ ਕਹਿੰਦੇ ਹੁੰਦੇ ਨਾ ਸਾਡੀ ਪੰਜਾਬੀ ਦੀ ਕਹਾਵਤ ਵੀ ਲਾਗੀ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਹੋਈ, ਹੈਨਾ? ਉਹ ਗੱਲ ਇਹ ਇਹਨਾਂ ਦੀ ਪੋਜੀਸ਼ਨ ਹੈ ਵੀ ਇਹਨਾਂ ਨੇ ਤਾਂ 5 ਸਾਲ ਰਾਜ ਭੋਗਣਾ, ਇਹਨਾਂ ਨੂੰ ਪੰਜਾਬ ਨਾਲ ਜੋ ਹੁੰਦਾ ਹੋ ਜੇ। ਰਾਏ ਸਾਹਿਬ ਇੱਕ ਹੋਰ ਗੱਲ ਹੈ ਇਹ ਸਾਰੇ ਦੇ ਵਿੱਚ, ਬੇਸ਼ੱਕ ਉਹਨਾਂ ਨੇ ਸਟੇਜ ਤੋਂ ਇਹ ਵਾਲਾ ਬਿਆਨ ਦੇ ਦਿੱਤਾ, ਪਰ ਆਪਾਂ ਕਿੱਥੇ ਦੇਖਿਆ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ। ਬੇਸ਼ੱਕ ਬਾਕੀ ਸੂਬਿਆਂ ਦੇ ਮੁਕਾਬਲੇ ਬੂਥ ਕੈਪਚਰਿੰਗ ਲੜਾਈ ਇਲੈਕਸ਼ਨਾਂ ਵਾਲੇ ਦਿਨ ਸਭ ਤੋਂ ਘੱਟ ਹੁੰਦੀ ਹੋਵੇ, ਬਹੁਤ ਘੱਟ ਹੁੰਦੀ ਹੋਵੇ, ਪਰ ਆਪਾਂ ਦੇਖਦੇ ਹਾਂ ਜਿੱਥੇ 95 ਲੱਖ ਰੁਪਈਆ ਖਰਚਣ ਦਾ MP ਚੋਣਾਂ ਜਿੱਤਣ ਲਈ ਹੁੰਦਾ, ਉੱਥੇ 10-10 ਕਰੋੜ 15-15 ਕਰੋੜ ਖਰਚਿਆ ਜਾਂਦਾ ਹੈ। ਹੁਣ ਲੁਧਿਆਣਾ ਵੈਸਟ ਦੀ ਇਲੈਕਸ਼ਨ ਹੋਈ ਹੈ, ਤੁਸੀਂ ਆંકੜਿਆਂ ਦੀ ਉਹਨਾਂ ਦੀ ਜਾਂਚ ਖੁੱਲ ਗਈ ਹੈ ਅਰੋੜਾ ਸਾਹਿਬ ਦੀ ਕਿ ਇੰਨੇ ਕਰੋੜਾਂ ਰੁਪਈਏ ਖਰਚ ਦਿੱਤੇ ਗਏ ਜਿੱਥੇ 40-45 ਲੱਖ ਤੋਂ ਜ਼ਿਆਦਾ ਖਰਚਿਆ ਹੀ ਨਹੀਂ ਜਾ ਸਕਦਾ ਉਹਨਾਂ ਜਗ੍ਹਾ ਦੇ ਉੱਤੇ। ਇਹ ਚੀਜ਼ਾਂ ਤਾਂ ਹੁੰਦੀਆਂ ਨੇ, ਫਿਰ ਉਸਲੇ ਸਾਡੇ ਵਰਗੇ ਲੋਕ ਬੋਲਦੇ ਨਹੀਂ, ਜਦੋਂ ਅਗਲੇ ਸਟੇਜ ਤੋਂ ਸਪਸ਼ਟ ਕਹਿਣ ਲੱਗ ਜਾਂਦੇ ਨੇ ਉਹਨਾਂ ਦੇ ਹੌਸਲੇ ਖੁੱਲ ਜਾਂਦੇ ਨੇ, ਫੇਰ ਆਪਾਂ ਰੌਲਾ ਵੀ ਪਾਉਂਦੇ ਹਾਂ। ਭਾਈ ਕਿਵੇਂ ਬੋਲਣਗੇ? ਤੁਸੀਂ ਵੇਖਿਆ ਹੋਊਗਾ ਵੀ ਸੰਜੀਵ ਅਰੋੜਾ ਇਲੈਕਸ਼ਨ 'ਚ ਇਹਨਾਂ ਦੇ ਬੜੇ ਟਰੱਕ ਫੜੇ ਗਏ ਜਿਹਦੇ ਵਿੱਚ ਇਹ ਸਮਾਨ ਰੱਖ ਕੇ ਲੋਕਾਂ ਨੂੰ ਵੰਡ ਰਹੇ ਸੀ। ਕੀ ਹੋਇਆ? ਕਿੱਥੇ ਗਿਆ? ਅਸਲ 'ਚ ਕੇਂਦਰ ਤੋਂ ਲਾ ਕੇ ਇੱਥੇ ਤੱਕ ਇੱਕ ਤੰਤਰ ਪਿੱਛੇ ਇੱਕੋ ਹੀ ਆ, ਇਹ ਸਾਰਾ ਕੁਝ ਨਾਗਪੁਰੋਂ ਹੀ ਚੱਲਦਾ। ਸੋ ਉਹ ਜਿਹੜੀ ਪੋਜੀਸ਼ਨ ਆ ਉਹਦੇ ਮੁਤਾਬਕ ਇਹਨਾਂ ਨੂੰ ਸਾਰਾ ਕੁਝ ਮਾਫ ਹੈ। ਇਹ ਡਰਾਮੇਬਾਜ਼ੀ ਆ ਲੋਕਾਂ ਸਾਹਮਣੇ। ਇਹਦਾ ਭਾਵ ਉਹਨਾਂ ਦੇ ਸਾਂਚੇ ਦੇ ਹਿਸਾਬ ਨਾਲ ਠੀਕ ਉਤਰ ਰਹੇ ਨੇ। ਬਿਲਕੁਲ ਠੀਕ ਉਤਰ ਰਹੇ ਨੇ। ਜੋ ਚਾਹੁੰਦੇ ਸੀ ਪੰਜਾਬ ਦੀ ਬਰਬਾਦੀ ਕਰਾਉਣੀ ਨਾਗਪੁਰ ਵਾਲੇ, ਉਹੀ ਇਹ ਕਰ ਰਹੇ ਨੇ। ਜੋ ਉਹ ਬੀਜੇਪੀ ਇੱਥੇ ਮਤਲਬ ਕਰਦੀ, ਪਰ ਬੀਜੇਪੀ ਨੂੰ ਇੱਥੇ ਮੌਕਾ ਨਹੀਂ ਮਿਲਿਆ, ਲੋਕ ਅਵੇਅਰ ਹੋ ਗਏ, ਉਹਨਾਂ ਨੇ ਹੁਣ B ਟੀਮ ਲਿਆ ਕੇ ਬਾੜਤੀ। ਇਹ B ਟੀਮ ਉਹੀ ਕੁਝ ਕਰ ਰਹੀ ਆ, ਪੰਜਾਬ ਦੇ ਨਾਲ ਘਾਣ ਕਰ ਰਹੀ ਆ, ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ। ਪਰ ਪੰਜਾਬੀਆਂ ਨੇ ਕਦੇ ਇਸ ਗੱਲ ਨੂੰ ਜਿਹੜਾ ਮੈਂ ਕਹੂੰਗਾ ਸਹਿਣ ਨਹੀਂ ਕੀਤਾ, ਔਰ ਇਹਨਾਂ ਨੂੰ ਜਲਦੀ ਪਤਾ ਲੱਗ ਜੂ। ਰੁਕੋ ਥੋੜਾ ਟਾਈਮ, ਆ ਮਨ ਲੰਘ ਲੈਣ ਦਿਓ ਸਾਲ ਕੇ ਇਹਨਾਂ ਦਾ। ਜਦੋਂ ਇਹ ਇਹਨਾਂ ਦੇ ਹੱਥੋਂ ਤਾਕਤ ਚਲੀ ਗਈ ਹੈ, ਜਿੱਤੇ ਤਾਕਤ ਦੇ ਨਸ਼ੇ ਨਾ ਹਜੇ ਪੁਲਿਸ ਰਾਜ ਬਣਾਇਆ ਹੋਇਆ, ਜਦੋਂ ਇਹ ਇਲੈਕਸ਼ਨ ਜਿਹੜਾ ਦਾ ਦੌਰ ਖੜਕ ਗਿਆ, ਸੰਖ ਵੱਜ ਗਿਆ, ਤੇ ਇਹਨਾਂ ਦੇ ਹੱਥੋਂ ਤਾਕਤ ਜਾਂਦੀ ਰਹਿਣੀ, ਫਿਰ ਸਰਕਾਰ ਸੱਤਾ 'ਚ ਨਹੀਂ ਰਹਿੰਦੀ,
ਫਿਰ ਇਹਨਾਂ ਦਾ ਕੀ ਬਣਦਾ ਦੇਖਿਓ। 20 ਤਰੀਕ ਨੂੰ ਇਸ ਗੱਲ ਨੂੰ ਲੈ ਕੇ ਵੀ ਹੋਕਾ ਦਵੋਗੇ, ਲੋਕਾਂ ਨੂੰ ਜਾਗਰੂਕ ਕਰੋਗੇ ਵੀ ਆਹ ਕੁਝ ਤੁਹਾਡੇ ਲਈ ਕਿਹਾ ਜਾ ਰਿਹਾ? ਬਿਲਕੁਲ ਬਿਲਕੁਲ, ਖਾਸ ਤੌਰ ਤੇ ਮੈਂ ਤਾਂ ਜ਼ਰੂਰ ਕਰਾਂਗਾ ਵੀ ਭਾਈ ਅਵੇਅਰ ਹੋ ਜਾਓ ਪੰਜਾਬ ਦੇ ਲੋਕੋ। ਅੱਜ ਤੁਹਾਡੇ ਵਾਸਤੇ ਕਿੱਦਾਂ ਦੀਆਂ ਤਿਆਰੀਆਂ ਕਰੀ ਬੈਠੇ ਆ ਆਮ ਆਦਮੀ ਪਾਰਟੀ ਵਾਲੇ, ਆਮ ਘਰਾਂ ਵਾਲੇ। ਇਹ ਕਹਿੰਦੇ ਆ ਵੀ ਜੋ ਵੀ ਕਰਨਾ ਪਵੇ ਪੰਜਾਬ ਦੇ ਨਾਲ, ਜੋ ਧੱਕਾ, ਜੋ ਲੜਾਈ ਝਗੜਾ, ਜੋ ਝੂਠ, ਜੋ ਫਰੇਬ, ਸਾਮ ਦਾਮ ਦੰਡ ਭੇਦ, ਇਹਦਾ ਮਤਲਬ ਹੁੰਦਾ ਸਾਰਾ ਕੁਝ ਹੀ ਕਰੋ। ਬੰਦੇ ਮਾਰਨੇ ਪੈਣ ਬੰਦੇ ਮਾਰੋ, ਇਹਨਾਂ ਦਾ ਮਤਲਬ ਇਹ ਹੁੰਦਾ ਸਾਮ ਦਾਮ ਦੰਡ ਭੇਦ। ਦੰਡ ਕੀ ਹੁੰਦਾ? ਦੰਡ ਇਹੀ ਹੁੰਦਾ ਵੀ ਤੁਸੀਂ ਕਿਸੇ ਬੰਦੇ ਨੂੰ ਭਾਵੇਂ ਜਾਨੋਂ ਮਾਰ ਦਿਓ, ਸਜ਼ਾ ਦੇ ਦਿਓ, ਸਜ਼ਾ ਇਹੀ ਹੈ। ਤਾਂ ਤੁਸੀਂ ਇਲੈਕਸ਼ਨ ਜਿੱਤਣੀ ਹੈ, ਇਹਦਾ ਮਤਲਬ ਇਹ ਬੰਦੇ ਮਰਾਉਣਗੇ ਹੁਣ ਸਾਡੇ ਪੰਜਾਬ 'ਚ ਆਪਣੀ 27 'ਚ ਸੱਤਾ ਲਿਆਉਣ ਲਈ। ਇਹ ਕਦੇ ਹੀ ਪੰਜਾਬ ਬਰਦਾਸ਼ਤ ਨਹੀਂ ਕਰੂਗਾ, ਨਾ ਹੋਣ ਦਿਆਂਗੇ। ਭਾਈ ਇਹ ਉਹੀ ਪਾਰਟੀ ਆ ਜਿਹੜੀ ਜਨ ਸਵਰਾਜ ਦੀਆਂ ਗੱਲਾਂ ਕਰਦੀ ਸੀ। ਜਦੋਂ ਦਿੱਲੀ 'ਚ ਧਰਨਾ ਲੱਗਾ ਸੀ, ਉਹਦੀ ਮੰਗ ਹੀ ਇਹ ਸੀ ਕਿ ਲੋਕਪਾਲ ਬਣਾਇਆ ਜਾਵੇ, ਲੋਕਾਂ ਦੀ ਜਵਾਬਦੇਹੀ ਤੈਅ ਹੋਵੇ ਜਿਹੜੀ ਸੱਤਾ ਦੇ ਵਿੱਚ ਨੇ, ਤਾਂ ਕਿ ਉਹ ਕਿਸੇ ਦੇ ਨਾਲ ਵੀ ਗਲਤ ਨਾ ਕਰ ਸਕਣ, ਆਮ ਤੋਂ ਆਮ ਵਿਅਕਤੀ ਦੇ ਨਾਲ। ਅੱਜ ਉਹੀ ਪਾਰਟੀ, ਉਹਦੇ ਹੀ ਮੋਢੀ ਲੀਡਰ ਜਿਹੜੇ ਸਭ ਤੋਂ ਪਹਿਲਾਂ ਮੋਹਰਲੀ ਕਤਾਰ 'ਚ ਬਹਿ ਅਨਸ਼ਨ ਰੱਖਦੇ ਰਹੇ ਨੇ, ਉਹ ਅੱਜ ਕੱਲ ਇਸ ਜ਼ੁਬਾਨ ਤੇ ਇਹਨਾਂ ਗੱਲਾਂ ਤੇ ਆ ਗਏ ਨੇ। ਤੇ ਕੀ ਲੱਗਦਾ ਸਟੈਂਡਰਡ ਕਿੱਥੇ ਖੜਾ ਆਮ ਆਦਮੀ ਪਾਰਟੀ ਦਾ? ਦੇਖੋ ਜੀ, ਉਹ ਮਤਲਬ ਹੁਣ ਦਿੱਲੀ ਵਾਲੇ ਜਿਹੜੇ ਆ ਉਹ ਪੰਜਾਬੀਆਂ ਨੂੰ ਵਿਗਾੜ ਰਹੇ ਆ। ਮਤਲਬ ਪਹਿਲੀ ਤਾਂ ਸਾਡੀ ਵੱਡੀ ਗਲਤੀ ਇਹ ਆ ਵੀ ਜਿਹੜਾ ਅਸੀਂ ਇਹਨਾਂ ਨੂੰ ਮੋਹਰੇ ਲਿਆਂਦਾ, ਠੀਕ ਆ ਕਿ ਨਹੀਂ? ਮੋਹਰੇ ਤਾਂ ਲਿਆਂਦੇ ਗਏ ਵੀ ਪਿਛਲਿਆਂ ਨੇ ਕੁਝ ਨਹੀਂ ਕੀਤਾ, ਪਰ ਇਹਨਾਂ ਨੂੰ ਪੰਜਾਬੀਆਂ ਦਾ ਨਹੀਂ ਪਤਾ, ਠੀਕ ਆ ਕਿ ਨਹੀਂ? ਪੰਜਾਬੀ, ਮੈਂ ਤਾਂ ਕਹਿੰਦਾ ਵੀ, ਮੈਂ ਤਾਂ ਪਿਛਲੀਆਂ ਗੱਲਾਂ 'ਚ ਵੀ ਇਹ ਕਹਿੰਦਾ ਵੀ ਕੇਜਰੀਵਾਲ ਨੂੰ ਕੋਈ ਵੀ ਗੱਲਬਾਤ ਕਰਨ, ਜੇ ਲੈਂਡ ਪੂਲਿੰਗ ਵੀ ਲਿਆਉਣੀ ਸੀ ਨਾ, ਤੇ ਇਹਨਾਂ ਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਵੀ ਇਤਿਹਾਸ ਕੀ ਆ। ਅਸੀਂ ਤਾਂ ਲੋਕਾਂ ਲਈ ਲੜਦੇ ਰਹੇ ਆ, ਅਸੀਂ ਤਾਂ ਮਤਲਬ ਲੋਕਾਂ ਦੀਆਂ ਬਹੂਆਂ ਬੇਟੀਆਂ, ਮਤਲਬ ਲੋਕਾਂ ਕਿਤੋਂ ਪਿੱਛੋਂ ਵੀ ਕੋਈ ਸਾਡੇ ਤੇ ਚੜ੍ਹ ਕੇ ਆਉਂਦਾ ਸੀ, ਪਰ ਪੰਜਾਬ ਡੱਕ ਲਾਉਂਦਾ ਸੀ ਨਾ। ਤੇ ਸਸੌਦੀਆ ਸਾਹਿਬ ਕੀ ਚੀਜ਼ ਆ, ਸਾਨੂੰ ਤਾਂ ਹਾਸਾਂ ਦਾ ਉਹਦੀ ਸ਼ਕਲ ਦੇਖ ਕੇ ਵੀ ਉਹ ਬੰਦਾ ਪੰਜਾਬੀਆਂ ਨੂੰ ਵਿਗਾੜ ਰਿਹਾ, ਤੇ ਮੂਹਰੇ CM ਸਾਹਿਬ ਕਿੱਦਾਂ ਬੈਠੇ ਆ। ਮਤਲਬ ਇੰਨੀ ਜ਼ਮੀਰ ਮਰ ਗਈ ਇਹਨਾਂ ਦੀ। ਲੱਖਾ ਸਿਧਾਣਾ ਕਹਿੰਦਾ ਹੁੰਦਾ ਨਾ ਵੀ ਪੰਜਾਬ ਦਾ DNA ਚੇਂਜ ਹੋ ਗਿਆ। ਉਹ ਮੈਨੂੰ ਲੱਗਦਾ ਜਿੰਨੇ MLA ਇਹਦੇ ਆਮ ਆਦਮੀ ਦੇ ਬਣੇ ਆ, ਸਾਰਿਆਂ ਦਾ ਮੈਂ ਤਾਂ ਕਹਿੰਦਾ DNA ਟੈਸਟ ਵੀ ਕਰਾਉਣਾ ਚਾਹੀਦਾ ਵੀ ਜਿਹੜੀ ਅਣਖੇ ਮਰ ਗਈ। ਪੰਜਾਬੀ ਤਾਂ ਕੋਈ ਗੱਲ, ਕਿੱਡੀ ਵੀ ਗੱਲ ਹੋਵੇ, ਮੁੱਖ ਮੰਤਰੀ ਮੋਹਰੇ ਖੜਾ ਹੋਵੇ ਤਾਂ ਅੜ ਜਾਂਦੇ ਸੀ, ਤੇ ਇਹ ਸਾਡੇ ਪੰਜਾਬੀਆਂ ਦਾ ਕੀ ਹਾਲਾਤ ਹੋ ਗਿਆ। ਅਸੀਂ ਇਹੀ ਬੇਨਤੀ ਸਾਰਿਆਂ ਨੂੰ ਕਰਨੀ ਚਾਹੁੰਦੇ ਆ ਵੀ ਜਿਹੜਾ ਉਹਨੇ ਕੀਤਾ, ਦੇਖੋ ਆ ਜਿਹੜੀ ਆ ਲੜਾਈ ਵੀ ਆਪਾਂ ਜਿੱਤੀ ਆ, ਜਿਹੜੀ ਚੱਲ ਰਹੀ ਆ, ਇਹ ਸਾਡੇ ਏਕੇ ਦੇ ਨਾਲ ਹੋਇਆ ਨਾ ਸਾਰਾ ਕੁਝ, ਤੇ ਸਾਨੂੰ ਗਾਂ ਵੀ ਏਕਾ ਰੱਖਣਾ ਚਾਹੀਦਾ। ਜੇ ਅੱਜ ਆਪਾਂ ਏਕੇ ਦੇ ਵਿੱਚ ਆਏ ਆ, ਤੇ ਦੇਖੋ ਮੂਧੇ ਮੂੰਹ ਡਿੱਗਿਆ ਨਾ ਭਗਵੰਤ ਮਾਨ, ਜਿਹੜਾ ਕਹਿੰਦਾ ਸੀ ਲੈ ਜੀ ਮੈਂ ਐਂ ਕਰ ਦੂੰ, ਓਂ ਕਰ ਦੂੰ, ਤਾਂ ਦਿਲ ਹੁਣ ਮੈਨੂੰ ਲੱਗਦਾ ਨਹੀਂ, ਮੈਂ ਨਹੀਂ ਮੀਡੀਆ 'ਚ ਸੁਣਿਆ ਉਦੋਂ ਦਾ ਜਿੱਦਾਂ ਦੀ ਆ ਲੈਂਡ ਪੂਲਿੰਗ ਸਕੀਮ ਵਾਪਸ ਲਈ ਆ। ਮਸਲਾ ਇਹੀ ਆ ਵੀ ਸਾਨੂੰ ਏਕੇ ਵਿੱਚ ਆਉਣਾ। ਜੇ ਆਪਾਂ ਉਹ ਗੱਲਾਂ 'ਚ ਪੰਜਾਬੀਆਂ ਨੂੰ ਉੱਚੇ ਰੱਖਣਾ, ਜੇ ਪੰਜਾਬ ਨੂੰ ਆਪਾਂ ਉੱਚਾ ਰੱਖਣਾ, ਤੇ ਸਾਨੂੰ ਏਕੇ ਵਿੱਚ ਆਉਣਾ ਚਾਹੀਦਾ। ਹਾਂਜੀ ਜੀ, ਮੈਂ ਤੁਹਾਡੇ ਤੋਂ ਦੁਬਾਰਾ ਆਉਣਾ, ਫਿਰ ਆਪਾਂ ਤਿਆਰੀਆਂ ਦੀ ਗੱਲ ਕਰਦੇ ਹਾਂ। ਮੋਂਟੀ ਬਾਈ, ਤੁਸੀਂ ਕੀ ਸੋਚਦੇ ਹੋ ਇਸ ਤਰੀਕੇ ਦੀਆਂ ਵੰਗਾਰਾਂ, ਜਦੋਂ ਸਿੱਧੇ ਤੌਰ ਤੇ ਵੰਗਾਰ ਦਿੱਤਾ ਜਾਂਦਾ ਹੈ ਆਮ ਲੋਕਾਂ ਨੂੰ, ਸਿੱਧੇ ਤਰੀਕੇ ਸਟੇਜ ਤੋਂ ਹੀ ਇਹ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ, ਤਾਂ ਮਾਨਸਿਕਤਾ ਕੀ ਲੱਗਦੀ ਹੈ? ਮਾਨਸਿਕਤਾ 'ਚ ਹੋਰ ਕੀ ਪਿਆ ਹੋਊ? ਜਿਹੜਾ ਇਹ ਤਾਂ ਸ਼ਬਦ ਆ ਗਏ ਨਾ ਮੂੰਹ ਤੇ, ਹੋਰ ਕੀ ਜ਼ਿਹਨ 'ਚ ਕੀ ਹੋਊਗਾ? ਕੀ ਲੱਗਦਾ ਤੁਹਾਨੂੰ? ਇਹਨਾਂ ਦੀ ਜਿਹੜੀ ਮਾਨਸਿਕਤਾ ਨਾ, ਚਲੋ ਮਗਰਲਿਆਂ ਨੇ ਤਾੜੀਆਂ ਮਾਰਤੀਆਂ ਜਿਹੜੇ ਉੱਥੇ ਲੈਣ 'ਚ ਬੀਬੀਆਂ ਬੈਠੀਆਂ ਸੀ, ਪਰ ਇਹਨਾਂ ਦੀ ਜਿਹੜੀ ਮਾਨਸਿਕਤਾ, ਭਗਵੰਤ ਮਾਨ ਜੀ ਤੁਹਾਡਾ ਜਿਹੜਾ ਮਸਟੰਡਿਆਂ ਵਾਲਾ ਹਾਸਾ ਸੀ ਨਾ, ਉਹ ਤੋਂ ਸਾਫ਼ ਝਲਕਦੀ। ਜਿਹੜਾ ਬੁੱਲਾਂ ਵਿੱਚ ਹੱਸਿਆ ਨਹੀਂ ਮੁਸਕਾਇਆ, ਉਹਨੇ ਸਾਫ਼ ਦੱਸਿਆ ਵੀ ਤੁਹਾਡੇ ਮਨਾਂ ਵਿੱਚ ਕੀ ਚੱਲਦਾ, ਕਿੱਦਾਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਗਾਂ ਲੋਕਾਂ ਨੂੰ, ਕਿੱਦਾਂ ਤੁਸੀਂ ਆਪ ਤਾਂ ਤੁਸੀਂ ਸਿਕਿਉਰਟੀਆਂ ਵਿੱਚ ਫਿਰਨਾ, ਜਾਂ ਤਾਂ ਆਪ ਆ ਵੀ ਹੱਥੀਂ ਲੜੋ ਨਾ ਆਣ ਕੇ, ਜਦੋਂ ਤੁਹਾਨੂੰ 27 ਵਿੱਚ ਲੋੜ ਆ, ਸੰਸ਼ੋਧੀਆ ਹੁਣੀ ਆ ਲੈਣ, ਤੇਲ ਤੂਲ ਲਾ ਕੇ ਆਉਣ ਪਿੰਡਾਂ ਵਿੱਚ, ਤੇ ਪਿੰਡ ਦੇ ਲੋਕ ਦੱਸਣ ਉਹਨਾਂ ਨੂੰ ਵੀ ਕਿੱਦਾਂ ਲੜੀ ਦਾ, ਕਿੱਦਾਂ ਪੰਜਾਬੀਆਂ ਦੇ ਖੂਨ ਵਿੱਚ ਕੀ ਆ। ਇਹ ਤਾਂ ਮਤਲਬ ਦੂਜਿਆਂ ਦੀਆਂ ਮੋਢਿਆਂ ਉੱਤੇ ਰੱਖ ਕੇ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਮਰਨੇ, ਬਗਾਨਿਆਂ ਦੇ ਮਰਨੇ ਆ। ਇਹਨਾਂ ਨੇ ਝੋਲਾ ਚੱਕਣਾ, ਫੇਰ ਦਿੱਲੀ ਚੱਲ ਜਾਣਾ, ਨਹੀਂ ਤਾਂ ਕਿਤੇ ਹੋਰ ਚੱਲ ਜਾਣਗੇ। ਕਹਿਣ ਦਾ ਭਾਵ ਮੈਦਾਨ 'ਚ ਤਾਂ ਉਹਨਾਂ ਨੇ ਆਪ ਉਤਰਨਾ ਨਹੀਂ, ਉਤਰਨਾ ਤਾਂ ਆਮ ਲੋਕਾਂ ਨੇ ਆ। ਹਾਂ, ਉਹੀ ਤਾਂ ਗੱਲ ਆ, ਮਰਾਉਣੇ ਤੇਰੇ ਮੇਰੇ ਵਰਗੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਇਹ ਆਉਂਦੇ ਆ ਮੈਕ ਤੇ ਬੋਲ ਕੇ ਹਲਾ ਲਾ 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 ਕਰ ਦਿਓ, ਉਹ ਕਰ ਦਿਓ, ਮੁੜ ਕੇ ਸਿਕਿਉਰਿਟੀ ਨਾਲ ਚਲੋ ਜੀ, ਉਹ ਚਲੋ ਜੀ, ਹੋ ਗਿਆ। ਆਮ ਬੰਦਾ ਤੇ ਇਹਨਾਂ ਦੇ ਕੋਲ ਜਾ ਕੇ ਫੋਟੋ ਨਹੀਂ ਕਰਾ ਸਕਦਾ। ਇਹਨਾਂ ਦੀਆਂ ਫੋਟੋਜ਼ ਵਾਇਰਲ ਹੋ ਰਹੀਆਂ ਨੇ, ਕਿਤੇ ਸਟੇਸ਼ਨ ਤੇ ਇੱਕ ਪਾਸੇ ਨੂੰ ਮਨੀਸ਼ ਸਿਸੋਦੀਆ ਪਿਆ, ਦੂਜੇ ਪਾਸੇ ਨੂੰ ਕੇਜਰੀਵਾਲ ਪਿਆ, ਫਿਰ ਹੋਰ ਵੀਡੀਓ ਫੋਟੋਜ਼ ਦੇਖਦੇ ਆ, ਕਿਤੇ ਮਫਰਲ ਬੰਨਿਆ ਹੋਇਆ, ਕਿਤੇ ਮਨੀਸ਼ ਸਿਸੋਦੀਆ ਬੜਾ ਪਤਲਾ ਜਿਹਾ ਤੁਰਿਆ ਆਉਂਦਾ, ਬਿਲਕੁਲ ਆਮ ਸਧਾਰਨ ਵਿਅਕਤੀ ਲੱਗਦਾ। ਉਹ ਚੀਜ਼ਾਂ, ਅੱਜ ਦੀਆਂ ਚੀਜ਼ਾਂ ਜਦੋਂ ਦੇਖਦੇ ਆ, ਡਿਫਰੈਂਸ ਕਿਵੇਂ ਕੰਪੇਅਰ ਕਰਦੇ ਹੋ ਵੀ ਇਹ ਡਿਫਰੈਂਸ ਇੰਨਾ ਜ਼ਿਆਦਾ ਆਉਂਦਾ ਕਾਹਦੇ ਨਾਲ ਹੈ? ਪਾਵਰ ਇੰਨੀ ਵੱਡੀ ਚੀਜ਼ ਹੁੰਦੀ ਹੈ? ਨਹੀਂ, ਪਾਵਰ ਤਾਂ ਹੁੰਦੀ ਹੈ। ਪਹਿਲਾਂ ਜਦੋਂ ਆਏ ਸੀ ਨਾ, ਇਹਨਾਂ ਦੇ ਪੱਲੇ ਪੁੱਲੇ ਕੁਝ ਨਹੀਂ ਸੀ। ਆਪਣੇ ਦੂਜਾ ਆਉਂਦਾ ਹੁੰਦਾ ਸੀ, ਇਹਨਾਂ ਦਾ ਜਿਹੜਾ ਪਹਿਲਾਂ ਪ੍ਰਧਾਨ ਆ, ਮੁੜ ਕੇ ਉਹ ਰਾਜ ਸਭਾ ਮੈਂਬਰ ਵੀ ਬਣਿਆ, ਉਹਦਾ ਕੀ ਨਾਂ ਹੁੰਦਾ ਯਾਰ, ਸੰਜੇ ਸਿੰਘ। ਉਹ ਭਰਾਵਾ, ਉਹਨੂੰ ਗੱਡੀ ਵੀ ਇੱਥੋਂ ਦੂਜੇ ਬੰਦਿਆਂ ਦੀ ਲੈਣ ਜਾਂਦੀ ਹੁੰਦੀ, ਆਪਣੀਆਂ ਗੱਡੀਆਂ ਵੀ ਨਹੀਂ ਸੀ ਇਹਨਾਂ ਕੋਲ। ਸਭ ਤੋਂ ਵੱਡੀ ਮੂਰਖਤਾ ਸਾਡੇ ਜਿਹੜੇ, ਚਲੋ ਹੈਗੇ ਤਾਂ ਸਾਡੇ ਭਰਾ ਹੀ ਆ, ਉਹ ਜਿਹੜੇ ਚਾਅ ਗੱਲਾਂ ਵਿੱਚ ਸਾਡੇ NRI ਭਰਾ ਬਾਹਰ ਬੈਠੇ ਨੌਜਵਾਨ ਫਸ ਗਏ। ਉਹਨਾਂ ਨੇ ਇੱਥੇ ਆਪਣੇ ਮਾਪਿਆਂ ਤੱਕ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਆਂਢੀਆਂ ਗਵਾਂਢੀਆਂ ਨੂੰ, ਜਿਨ੍ਹਾਂ ਦੇ ਉਹ ਕਿਤੇ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦੇ ਸੀ, ਉਹਨਾਂ ਨੂੰ ਮਜਬੂਰ ਕੀਤਾ ਇਹਨਾਂ ਨੂੰ ਵੋਟਾਂ ਪਾਉਣ ਲਈ। ਤੇ ਹੁਣ ਗਾਲਾਂ ਵੀ ਸਭ ਤੋਂ ਵੱਧ ਉਹੀ ਕੱਢਦੇ ਆ, ਤੇ ਇਹਨਾਂ ਦੀ ਫੱਟੀ ਵੀ ਉਹੀ ਪੁੱਛਣਗੇ। ਫੰਡ ਵੀ ਇਹਨਾਂ ਨੂੰ ਸਭ ਤੋਂ ਵੱਧ ਉਹਨਾਂ ਵੀਰਾਂ ਨੇ ਦਿੱਤਾ, ਸਾਡਿਆਂ ਨੇ।
ਉਹਨਾਂ NRI ਭਰਾਵਾਂ ਨੇ ਆਪਣੀਆਂ 2-2 4-4 5-5 ਮਹੀਨਿਆਂ ਦੀ ਮਿਹਨਤ ਦੀ ਕਮਾਈ ਜਿਹੜੀ ਇੱਕ ਉਹਨਾਂ ਨੂੰ ਆਸ ਦੀ ਜਿਹੜੀ ਕਰਨ ਇਹਨਾਂ ਨੇ ਗੱਲਾਂ ਵਿੱਚ ਲੈ ਲਿਆ ਸੀ, ਜਿਹੜੇ ਅਸ਼ੋਸ਼ੇ ਛੱਡਦੇ ਆ। ਸ਼ੁਰੂ ਤੋਂ ਭਗਵੰਤ ਮਾਨ ਸਾਹਿਬ ਦੀ ਤਾਂ ਆਦਤ ਹੀ ਰਹੀ ਆ। ਮਾਨ ਸਾਹਿਬ ਕੋਈ ਨਵੀਆਂ ਜੀਆਂ ਗੱਲਾਂ ਸੋਚੋ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਣ ਲਈ। ਇੱਕ ਤਾਂ ਤੁਹਾਡੀ ਮੈਨੂੰ ਉਹ ਪਤਾ, ਤੁਸੀਂ 1000 ਰੁਪਏ ਵਾਲੀ ਜਿਹੜੀ ਗੱਲ ਆ ਉਹ ਦਿਮਾਗ 'ਚ ਤੁਹਾਡੇ ਘੁੰਮਦੀ ਆ। ਸਾਡੀਆਂ ਜ਼ਮੀਨਾਂ ਵੀ ਤੁਸੀਂ ਤਾਂ ਹੀ ਲੈਣਾ ਚਾਹੁੰਦੇ ਸੀ ਵੀ ਇਹਨਾਂ ਜ਼ਮੀਨਾਂ ਉੱਤੇ ਪਹਿਲਾਂ ਤੇ ਲੋਨ ਲੈ ਲਈਏ, ਫਿਰ ਜਿਹੜੀ ਤੁਹਾਡੀ ਅਡਾਨੀ ਨਾਲ ਗੱਲਬਾਤ ਹੋਈ ਆ, ਇੱਥੇ ਜਿਹੜਾ ਸਾਡਾ ਖੇਤੀਬਾੜੀ ਦਾ ਸਮਾਨ ਸਟੋਰ ਕਰਨ ਲਈ ਤੁਸੀਂ ਗੋਦਾਮ ਬਣਾਉਣੇ ਆ, ਮੁੜ ਕੇ ਉਹ ਤੁਹਾਨੂੰ ਜਿੱਦਾਂ ਮਤਲਬ ਬੈਂਕਾਂ ਤੋਂ ਲੋਨ ਲੈ ਦੂਗੇ ਤੇ ਤੁਸੀਂ ਮੁੜ ਕੇ 99 ਸਾਲ ਲਈ ਉਹਨਾਂ ਨੂੰ ਥੋੜੇ ਜਿਹੇ ਪੈਸਿਆਂ ਦੇ ਵਿੱਚ ਲਾ ਲਓ ਬਈ 2-4 ਲੱਖ ਰੁਪਏ ਵਿੱਚ ਲੀਜ਼ ਤੇ ਦੇ ਦੂੰਗੇ, ਤੇ ਮੁੜ ਕੇ ਤੁਸੀਂ ਕੌਣ ਤਾਂ ਅਸੀਂ ਕੌਣ। ਇਹ ਤੇ ਇਹਨਾਂ ਦੇ ਹਾਲਾਤ ਆ। ਧੰਨਵਾਦ ਧੰਨਵਾਦ। ਰਾਏ ਸਾਹਿਬ ਇੱਕ ਗੱਲ ਦਾ ਜਵਾਬ ਦਿਓ, ਹੁਣ ਫੈਲੋਸ਼ਿਪ ਸ਼ੁਰੂ ਕਰ ਦਿੱਤੀ, ਲੈਂਡ ਪੂਲਿੰਗ ਖਤਮ ਹੋ ਗਈ, ਸਰਕਾਰ ਕਹਿੰਦੀ ਫੈਲੋਸ਼ਿਪ ਤੇ 154 ਬੰਦੇ ਰੱਖਣੇ ਨੇ, ਪ੍ਰਤੀ ਬਲਾਕ ਇੱਕ ਬੰਦਾ। ਕੀ ਲੱਗਦਾ ਇਹ 'ਚ ਕੋਈ ਕੁੰਡੀ ਲੱਗਦੀ ਹੈ? ਕੁੰਡੀ ਕਿਵੇਂ? ਕਿਉਂਕਿ ਮੈਂ ਸਵੇਰੇ ਹੀ ਇੱਕ ਪੜ੍ਹ ਰਿਹਾ ਸੀ ਆਰਟੀਕਲ, ਉਹਦੇ 'ਚ ਕਹਿੰਦੇ ਨੇ ਕਿ 154 ਬੰਦੇ ਇਹ BDPO ਜਦੋਂ ਬਲਾਕ ਦੇ ਵਿੱਚ BDPO ਦੇ ਨਾਲ ਲਾਏ ਜਾਣਗੇ। ਇਸ ਦੇ ਵਿੱਚ ਪਹਿਲਾਂ ਤਾਂ ਕੁੰਡੀ ਇਹ ਹੈ ਕਿ ਉਹਨਾਂ ਨੂੰ ਅਲੱਗ ਤੋਂ ਤਨਖਾਹ ਦੇਣੀ ਪਊਗੀ, ਫਿਰ ਸ਼ਾਮਲਾਟ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਾ, ਕਿਸੇ ਤਰੀਕੇ ਉਹਨੂੰ ਹੋਰ ਲੋਕਾਂ ਨੂੰ ਲੀਜ਼ ਤੇ ਦੇਣ ਦਾ, ਤੇ ਮਨਰੇਗਾ ਦੇ ਲਈ ਜਿਹੜੇ ਕੇਂਦਰ ਤੋਂ ਆਉਂਦੇ ਪੈਸੇ ਉਹਨਾਂ ਦਾ ਕਿਸੇ ਤਰੀਕੇ ਹੋਰ ਜਗ੍ਹਾ ਯੂਜ਼ ਕਰਨ, ਜਾਂ ਮਨਰੇਗਾ ਵਾਲਿਆਂ ਨੂੰ ਹੀ ਪ੍ਰਚਾਰ ਦੇ ਲਈ ਯੂਜ਼ ਕਰਨ ਦਾ ਕੋਈ ਕੁੰਡੀ ਹੋ ਸਕਦੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਫਿਰ ਵੀ ਹਮਲਾ ਪਿੰਡਾਂ ਤੇ ਆ, ਪਹਿਲਾ ਹਮਲਾ ਵੀ ਪਿੰਡਾਂ ਤੇ ਸੀ, ਇਹ ਵੀ ਜਿਹੜੇ ਫੈਲੋਸ਼ਿਪ ਲਾਏ ਜਾਣਗੇ 154 ਬਲਾਕਾਂ ਦੇ ਵਿੱਚ ਉਹ ਵੀ ਪਿੰਡਾਂ ਤੇ ਹਮਲਾ, ਕਿਵੇਂ ਦੇਖਦੇ ਹੋ? ਬਿਲਕੁਲ ਬਿਲਕੁਲ। ਇਹ ਦੇਖੋ, ਇਹ ਬੈਠੇ ਜਿਹੜੇ ਨਾ ਸ਼ੈਤਾਨੀ ਦਿਮਾਗ ਇਹਨਾਂ ਦੇ ਇਹੀ ਸੋਚੀ ਜਾਂਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਿਵੇਂ ਕਰਨਾ। ਸਾਮ ਦਾਮ ਦੰਡ ਭੇਦ, ਉਹ ਜਿਹੜਾ ਪਹਿਲਾਂ ਨਹੀਂ ਸ਼ਬਦ ਬੋਲਿਆ ਉਹ ਕਲੀਅਰ ਸਾਹਮਣੇ ਆ ਗਿਆ ਜੀ। ਦਾਮ ਦਾ ਮਤਲਬ ਖਰੀਦ ਲਓ, ਦੰਡ ਦਾ ਮਤਲਬ ਸਜ਼ਾ ਦਿਓ, ਭੇਦ ਦਾ ਮਤਲਬ ਹੇਰਾ ਫੇਰੀ ਕਰੋ, ਭੇਦ ਰੱਖੋ। ਅਸਲ ਦੇ ਵਿੱਚ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਹੁਣ ਇਹ ਇਸੇ ਤਰੀਕੇ ਨਾਲ ਇਹ ਜਿਹੜੇ ਆ ਉਹ ਰੱਖਣਗੇ, ਇਹ ਜਿਹੜੇ ਬੰਦੇ ਨਾਲ ਰੱਖਣਗੇ। ਕੀ ਲੱਗਦਾ ਲੋਕ ਭੇਚੇ 'ਚ ਆਉਣਗੇ ਫਿਰ ਇਸ ਹਿਸਾਬ ਨਾਲ 27 'ਚ? ਨਹੀਂ, ਦੇਖੋ ਹੁਣ ਪੰਜਾਬ ਦੇ ਲੋਕ ਜਾਣਗੇ, ਇਹਨਾਂ ਦੀਆਂ ਕਰਤੂਤਾਂ ਪਤਾ ਲੱਗ ਗਈਆਂ ਵੀ ਇਹ ਕਰਦੇ ਕੀ ਹੈ। ਇਹਨਾਂ ਦੇ ਆਮ ਘਰਾਂ ਦੇ ਹੁਣ ਆਮ ਦੇ ਤਾਂ ਰਹੇ ਨਹੀਂ, ਉਹ ਕੋਠੀਆਂ ਪਾਉਣ ਲੱਗ ਪਿਆ 6 ਕਿੱਲਿਆਂ 'ਚ, ਕੋਈ 2.5 ਕਿੱਲਿਆਂ 'ਚ ਕੋਠੀ ਪਾਉਣ ਲੱਗ ਪਿਆ। ਤਾਂ ਉਹ ਨਾ ਤਾਂ ਰਿਕਸ਼ੇ ਵਾਲੇ ਰਹੇ ਨਾ ਮੋਬਾਈਲਾਂ ਵਾਲੇ ਰਹੇ। ਤਾਂ ਉਹ ਅਸਲ ਦੇ ਵਿੱਚ ਪੰਜਾਬ ਦੇ ਲੋਕ ਜਾਣ ਗਏ ਵੀ ਅਸਲੀਅਤ ਕੀ ਹੈ। ਔਰ ਖਾਸ ਕਰ ਆ ਤਾਂ ਬੇੜਾ ਹੀ ਗਰਕ ਕਰਤਾ ਇਹਨਾਂ ਨੇ। ਜਦੋਂ ਤੋਂ ਦਿੱਲੀੋਂ ਹਾਰਿਆ, ਦਿੱਲੀ ਵਾਲੇ ਆ ਕੇ ਬਹਿ ਗਏ, ਇਹ ਤਾਂ ਕੈਪਚਰ ਕਰ ਲਏ। ਔਰ ਸਾਡੇ ਮੈਂ ਕਹੂੰਗਾ ਪੰਜਾਬ ਦੀ ਤਾਂ ਇਕੱਲਾ ਇਹਨਾਂ ਨੇ ਇਹ ਨਹੀਂ ਭਈ ਸੱਤਾ ਚੁਣੀ ਗਈ, ਸਰਕਾਰ ਕੌਣ ਚਲਾ ਰਿਹਾ, ਪੰਜਾਬ ਦੀ ਅਣਖ ਵੀ ਗਹਿਣੇ ਧਰਤੀ ਨਾਲ। ਅਸਲ ਦੇ ਵਿੱਚ ਪੰਜਾਬ ਦੀ ਅਣਖ ਸੀ, ਸਾਡੀ ਦਸਤਾਰ, ਪੰਜਾਬੀ। ਦੂਰੋਂ ਪਤਾ ਲੱਗਦਾ ਸੀ ਪੰਜਾਬੀ ਅਣਖ ਵਾਲੇ ਨੇ, ਇਹ ਤਾਂ ਮਰੀ ਹੋਈ ਅਣਖ ਵਾਲੇ ਨੇ, ਮਰ ਗਏ ਇਹ। ਅੱਜ ਉਹ ਸੰਸੋਧੀਆ ਕਹਿ ਰਿਹਾ ਵੀ ਜੋ ਮਰਜ਼ੀ ਕਰੋ, ਤੇ ਭਗਵੰਤ ਮਾਨ ਜੀ ਦੰਦ ਕੱਢੀ ਜਾਂਦੇ ਨੇ, ਅਮਰ ਅਰੋੜਾ ਜੀ ਬੈਠੇ ਨੇ ਤੇ ਉਹ ਸਾਡੀਆਂ ਭੈਣਾਂ ਤਾੜੀ ਮਾਰੀ ਜਾਂਦੀਆਂ। ਇਹਦਾ ਮਤਲਬ ਹੋਇਆ ਪੰਜਾਬ ਦੀ ਅਣਖ ਤੇ ਵੀ ਹਮਲਾ ਹੈ, ਪੰਜਾਬ ਦੇ ਗਰੂਰ ਤੇ ਵੀ ਹਮਲਾ ਹੈ। ਇਹ ਨਹੀਂ, ਪੰਜਾਬ ਦੀ ਅਣਖ ਤੇ ਗਰੂਰ ਵੀ ਗਹਿਣੇ ਧਰਤਾ ਦਿੱਲੀ ਵਾਲਿਆਂ ਦੇ ਅੱਗੇ। ਸੋ ਇਸ ਕਰਕੇ ਅੱਜ ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਲੋੜ ਹੈ। ਮੈਂ ਤੇ ਫਿਰ ਕਹੂੰਗਾ ਕਿ ਭਰਾਵੋ, ਅਸੀਂ ਕਿਸਾਨਾਂ ਆਗੂਆਂ ਨੂੰ ਇਹ ਜ਼ਰੂਰ ਦੋਸ਼ੀ ਬਣਾਉਂਦੇ ਨੇ ਹਰ ਵਾਰ ਵੀ ਜੀ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਅਸੀਂ ਅਵੇਅਰ ਕਰਦੇ ਹਾਂ। ਅਸੀਂ ਕਹਿੰਦੇ ਸੀ ਨਾ ਵੀ ਨਹੀਂ 65,000 ਏਕੜ ਗਿਰਵੇ ਧਰਨਾ, ਤੇ ਤੁਸੀਂ ਜਿਹੜੀ ਹੈਗੀ ਆ ਜਾ ਕੇ ਇੰਗਲਿਸ਼ ਟ੍ਰਿਬਿਊਨ ਪੜ੍ਹ ਲਓ, ਇੰਡੀਅਨ ਐਕਸਪ੍ਰੈਸ ਪੜ੍ਹ ਲਓ, ਉਹਦੇ ਵਿੱਚ ਕਲੀਅਰ ਆ ਗਿਆ ਵੀ ਇਹਨਾਂ ਨੇ ਜਿਹੜੀ ਗਮਾਡਾ ਦੀ ਜਿੰਨੀ ਗਮਾਡਾ ਦੇ ਵਿਹਾਰ ਤੇ 20,000 ਕਰੋੜ ਲੋਨ ਚੱਕਣ ਲੱਗੇ ਆ, ਮੋਹਾਲੀ ਦੀ ਜਿੰਨੀ ਪ੍ਰਾਪਰਟੀ ਹੈ। ਤੇ ਅਸੀਂ ਕੀ ਕਹਿੰਦੇ ਸੀ, ਪਹਿਲੀਆਂ ਸਾਡੀਆਂ ਜ਼ਮੀਨਾਂ ਤੇ ਲੋਨ ਚੱਕਣਾ। ਹੁਣ ਇਧਰੋਂ ਤਾਂ ਨਹੀਂ ਹੱਥ ਪਿਆ ਤੇ ਉਹਦੇ ਤੇ ਹੁਣ ਇਹਨਾਂ ਨੇ ਤਿਆਰੀਆਂ ਕਰ ਲਈਆਂ। ਇਹਦਾ ਮਤਲਬ ਆਈਡੀਆ ਬਣ ਗਿਆ। ਅਸਲ ਦੇ ਵਿੱਚ ਤੁਸੀਂ ਸਾਨੂੰ ਹਰ ਵਾਰ ਕਹਿੰਦੇ ਆ ਜੀ ਵੀ ਕਿਸਾਨ ਆਗੂ ਤਾਂ ਝੂਠ ਬੋਲਦੇ ਆ, ਕਈ ਇਹਨਾਂ ਦੇ ਜਿਹੜੇ ਭਵੱਕੜ ਆ ਉਹ ਤਾਂ ਸਾਡੇ ਤੇ ਕਮੈਂਟ ਇਦਾਂ ਦੇ ਕਰਦੇ ਜੀ ਇਹਨਾਂ ਦੀਆਂ ਰੋਟੀਆਂ ਚੱਲ ਪਈਆਂ, ਦੁਕਾਨਦਾਰੀਆਂ ਚੱਲ ਪਈਆਂ। ਉਹ ਕਮਲਿਓ, ਪੰਜਾਬੀਓ, ਉਹ ਜਿਹੜੇ ਇਹਨਾਂ ਦੇ ਪਿੱਛ ਲੱਗ ਬਣੇ ਹੋ ਆ, ਜਿਹੜੇ ਇਹਨਾਂ ਦੇ ਜੁੱਤੀ ਚੱਟ ਬਣੇ ਹੋ ਆ, ਉਹ ਖਿਆਲ ਕਰ ਲਓ। ਇਹ ਪੰਜਾਬ ਨੂੰ ਬਚਾਉਣਾ ਆਪਾਂ। ਆ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਬਿਠਾ ਕੇ ਮੋਰੇ ਆ ਇੱਕ ਬੁਲਾਈ ਜਾਂਦੇ ਆ ਦਿੱਲੀ ਦਾ, ਜਿਹਦੇ ਸਿਰ ਤੇ ਵਾਲ ਹੀ ਹੈ ਨਹੀਂ, ਤੇ ਉਹ ਕਹਿ ਰਿਹਾ ਵੀ ਜੋ ਕੁਝ ਕਰਨਾ ਪੜੇ ਉਹ ਕरेंगे, तो इसके लिए जोश से तैयार हो जाओ। ਧੰਨਵਾਦ ਧੰਨਵਾਦ। ਤੁਹਾਡਾ ਬਿਆਨ ਲੈ ਲੈਂਦੇ ਆਂ ਦੇ ਵਿੱਚ ਬਿਆਨ। ਬਾਈ ਤੁਸੀਂ ਕੀ ਸੋਚਦੇ ਹੋ? ਮਨੀਸ਼ ਸਿਸੋਦੀਆ ਨੇ ਤਾਂ ਗਰਾਊਂਡ ਤੇ ਉਤਰਨਾ ਨਹੀਂ, ਜਦੋਂ ਉਹ ਇਹੋ ਜਿਹਾ ਬਿਆਨ ਦਿੰਦਾ ਤਾਂ ਸਾਈਕੀ ਕੀ ਹੋ ਸਕਦੀ ਹੈ ਉਹਦੇ ਪਿੱਛੇ? ਮੈਂ ਵੀ ਇਹੀ ਚੀਜ਼ ਸੋਚਦਾ ਸੀਗਾ ਵੀ ਇਹ ਜਿਹੜੀ ਲੜਾਈ ਦੀ ਗੱਲ ਕਰ ਰਹੇ ਆ, ਇਹ ਲੜਾਉਣੇ ਕੌਣ? ਦਿੱਲੀ ਵਾਲੇ ਲੜਾਉਣੇ ਆ ਜਾਂ ਪੰਜਾਬ ਦੇ ਭਰਾ ਲੜਾਉਣੇ ਆ? ਕੀ ਇਹਦੇ ਮਗਰ ਸੋਚ ਆ? ਜਾਂ ਤਾਂ ਉਹ ਦਿੱਲੀ ਵਾਲੇ ਤਾਰ ਦੇਣ ਪਿੰਡਾਂ 'ਚ, ਦੱਸ ਦੇਣ ਕਿੱਦਾਂ ਲੜਦੇ ਆ, ਹਨਾ? ਚੱਕ ਕੇ ਪੰਜਾਬੀ ਮੋਹਰੇ ਕਰਕੇ ਭਰਾ ਨੂੰ ਭਰਾ ਮਰਾਉਣ ਵਾਲਾ ਕੰਮ ਹੈ ਜੀ ਇਹ। ਗਲਤ ਹੈ, ਗਲਤ ਆ। ਸੁਖਵੀਰ ਭਾਜੀ ਐਂਡ ਦੇ ਵਿੱਚ ਦੱਸ ਦਿਓ, ਹੁਣ 20 ਤਰੀਕ ਦੀਆਂ ਕਿਹੋ ਜੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਕੀ ਸੁਨੇਹਾ ਲੋਕਾਂ ਨੂੰ ਦੇਣਾ ਚਾਹੋਗੇ ਜਿਹੜੇ ਪੰਜਾਬ ਪ੍ਰਸਤ ਨੇ, ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਨੇ, ਮਜ਼ਦੂਰ ਵਰਗ?
ਦੇਖੋ ਤਿਆਰੀਆਂ ਫੁੱਲ ਆ ਜੀ। ਰਾਏ ਸਾਹਿਬ ਹੁਣੀ ਵੀ ਆਏ ਵਾ, ਬਹੀਰਾਂ ਘੱਤਣੀਆਂ ਲੋਕਾਂ ਨੇ, ਲੋਕੀ ਦੇਖ ਰਹੇ ਵੀ 20 ਤਰੀਕ ਕਦੋਂ ਆਵੇ। ਸਾਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰਦੇ ਵੀ ਕੋਈ ਪੋਲੀਟੀਕਲ ਪਾਰਟੀ ਰੈਲੀ ਨਹੀਂ, ਵੀ ਇੱਥੇ ਧੱਕੇ ਨਾਲ ਲੋਕਾਂ ਨੇ ਆਪ ਮੁਹਾਰੇ ਆਉਣਾ। ਪ੍ਰਬੰਧ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਕਰਨਾ, ਜਿਹੜਾ ਸੱਚਾ ਕੰਮ ਦਾ ਗੁਰੂ ਮਹਾਰਾਜ ਆਪ ਹਾਜ਼ਰ ਨਾਜ਼ਰ ਹੁੰਦੇ ਆ ਦੇਖੋ ਟੈਂਟ, ਦੇਖੋ ਤਿਆਰੀਆਂ ਤੁਸੀਂ ਦੇਖ ਹੀ ਸਕਦੇ ਆ। ਤੇ ਇਹਨਾਂ ਦਾ ਪੋਲੀਟੀਕਲ ਪਾਰਟੀਆਂ ਨੂੰ ਮੇਰਾ ਖਿਆਲ ਟੈਂਟ ਵੀ ਨਹੀਂ ਲਾਉਂਦਾ ਕੋਈ, ਪਤਾ ਹੁੰਦਾ ਵੀ ਪੈਸਾ ਢਿੱਲਾ ਨਹੀਂ ਮਿਲਣਾ। ਇੱਥੇ ਗੁਰੂ ਮਹਾਰਾਜ ਦੀ ਕਿਰਪਾ ਸੇਵਾਦਾਰ ਸੇਵਾ ਕਰ ਰਹੇ ਆ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਵੀ ਜਿਹੜੀ ਆਪਾਂ ਏਕੇ ਨਾਲ ਲੜਾਈ ਲੜੀ ਆ, ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜਾ ਉਦੋਂ ਨੂੰ। ਤੇ ਭਗਵੰਤ ਮਾਨ ਜਿਹੜਾ ਨਾ ਕਹਿੰਦਾ ਵੀ ਕਿਸਾਨ ਹੈ ਨਹੀਂ ਨਾ ਤੇ ਮਗਰ ਕੋਈ ਨਹੀਂ, ਉਦੋਂ ਨੂੰ ਇੱਕ ਵਾਰੀ ਪਤਾ ਲੱਗ ਜੂਗਾ ਵੀ ਕਿੰਨੇ ਇੱਥੇ ਲੋਕੀ ਕਿਸਾਨ ਆਪ ਮੁਹਾਰੇ ਚੱਲ ਕੇ ਆਏ। ਕੋਈ ਸੱਦਣ ਨਹੀਂ ਗਿਆ ਕਿਸੇ ਨੂੰ। ਜਦੋਂ ਅਸੀਂ ਨਾ ਕਿਸੇ ਨੂੰ ਬੇਨਤੀ ਕਰਨ ਜਾਂਦੇ ਉਹ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਆਪ ਆਵਾਂਗੇ। ਗੱਲ ਕੀ ਆ, ਗੱਲ ਲੜਾਈ ਦੀ ਆ, ਨਸਲਾਂ ਬਚਾਉਣ ਦੀ ਆ, ਪੰਜਾਬ ਨੂੰ ਬਚਾਉਣ ਦੀ, ਜ਼ਮੀਨਾਂ ਨੂੰ ਬਚਾਉਣ ਦੀ ਆ। ਤੇ ਸਾਰਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਤੁਸੀਂ ਜਿਹੜੀ ਲੈਂਡ ਪੂਲਿੰਗ ਦੀ ਲੜਾਈ ਚੱਲੀ ਆ, ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ। ਹਾਂਜੀ ਧੰਨਵਾਦ। ਸੋ ਇਹ ਸਨ ਭਾਈ ਸੁਖਵੀਰ ਸਿੰਘ ਤੇ ਮਨਜੀਤ ਸਿੰਘ ਰਾਏ ਹੋਣੀ, ਇਹਨਾਂ ਨੇ ਚਾਨਣਾ ਪਾਇਆ। ਸੋ ਕੀ ਸੋਚਦੇ ਹੋ ਤੁਸੀਂ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।